भारत ने ओवरऑल इंडिया वेलकम्स ईरान यूएस सीज फायर बट डोंट नेम्स पाकिस्तान फॉर इट भी हद हो गई है नीचता दी भी हद होंदी किस ਲੈਵਲ ਦੀ ਤਬਾਹੀ ਤੋਂ ਪਾਕਿਸਤਾਨ ਦੇ ਐਫਰਟਸ ਨੇ ਮੋੜ ਲਿਆਂਦਾ ਹੈ ਤੁਸੀਂ ਘੱਟੋ ਘੱਟ ਤਾਰੀਫ ਤਾਂ ਕੀ ਕਰਨੀ ਹੈ ਉਹਨੂੰ ਐਕਨੋਲੇਜ ਹੀ ਕਰ ਲਓ ਪਰ ਇਹ ਹੈ ਕਿ ਵੀ ਜੇ ਇਸ ਲੈਵਲ ਦੇ ਹੁੰਦੇ ਤੇ 1 ਬਿਲੀਅਨ 500 ਮਿਲੀਅਨ ਲੋਕਾਂ ਦਾ ਮੁਲਕ ਜਿਨ੍ਹਾਂ ਦੇ ਕੋਲ ਸਾਰੇ ਸਾਧਨ ਨੇ ਜਿਨ੍ਹਾਂ ਦੇ ਕੋਲ ਸਾਰੇ ਰਿਸੋਰਸ ਨੇ ਅੱਜ ਉਹ ਥਰਡ ਰੇਟ ਪਾਵਰ ਬਣ ਕੇ ਨਾ ਬੈਠੇ ਹੁੰਦੇ ਜੇ ਕੋਈ ਵਿਚਕਾਰਲਾ ਰਸਤਾ ਨਾ ਨਜ਼ਰ ਆਉਂਦਾ ਜਾਂ ਨਾ ਮਿਲਦਾ ਤੇ ਪ੍ਰੈਜ਼ੀਡੈਂਟ ਟਰੰਪ ਕੁਝ ਵੀ ਕਰ ਗੁਜ਼ਰਦੇ ਤੇ ਫਿਰ ਕਿਸੇ ਦੇ ਕੰਟਰੋਲ 'ਚ ਨਹੀਂ ਸੀ ਰਹਿਣਾ ਕਿਉਂਕਿ ਜਿਵੇਂ ਇਜ਼ਰਾਈਲ ਵਰਗਾ ਮੁਲਕ ਜਿਹੜਾ ਪਹਿਲਾਂ ਹੀ ਉਹ ਸਾਰਿਆਂ ਨੂੰ ਬਰਬਾਦ ਕਰਨਾ ਚਾਹੁੰਦਾ ਉਹ ਸਾਰੇ ਖਿੱਤੇ ਨੂੰ ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ ਟੀਵੀ 84 ਟੀਵੀ 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ ਟੀਵੀ 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ ਫਿਰ ਦੇਰ ਕਿਸ ਗੱਲ ਦੀ ਹੁਣੇ ਡਾਊਨਲੋਡ ਕਰੋ ਟੀਵੀ 84 ਦੀ ਨਵੀਂ ਐਪ ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਵੱਲੋਂ ਅਮਰੀਕਾ ਅਤੇ ਈਰਾਨ ਵਿਚਾਲੇ ਕਰਵਾਈ ਜੰਗਬੰਦੀ ਦੀ ਦੁਨੀਆ ਭਰ ਦੇ ਮੁਲਕਾਂ ਵਿੱਚ ਭਾਰੀ ਤਾਰੀਫ ਵੀ ਹੋ ਰਹੀ ਹੈ ਔਰ ਜੇ ਕਿਸੇ ਦੇ ਢਿੱਡ ਵਿੱਚ ਸੂਲ ਹੋ ਰਿਹਾ ਹੈ ਉਹ ਸਿਰਫ ਇੱਕ ਭਾਰਤ ਹੀ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਆਪਣੇ ਉਹਨਾਂ ਸਾਰੇ ਵਿਊਅਰਸ ਦਾ ਖਾਸ ਤੌਰ ਤੇ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਕੱਲ੍ਹ ਸਾਡਾ ਜਿਹੜਾ ਸੈਗਮੈਂਟ ਪਾਕਿਸਤਾਨ ਵੱਲੋਂ ਨਿਭਾਇਆ ਰੋਲ ਜਿਸ ਦੇ ਥੱਲੇ ਪਾਕਿਸਤਾਨ ਦੀ ਇੱਕ ਗਲੋਬਲ ਰੈਕਗਨੀਸ਼ਨ ਹੋਈ ਹੈ ਉਸ ਸੈਗਮੈਂਟ ਬਹੁਤ ਪਸੰਦ ਕੀਤਾ ਗਿਆ ਔਰ ਅਸੀਂ ਉਸ ਦੀ ਸ਼ੁਰੂਆਤ ਗੁਰਬਾਣੀ ਦੇ ਇਸ ਫਰਮਾਨ ਨਾਲ ਹੀ ਕੀਤੀ ਸੀ ਕਿ ਕਰਤੇ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ ਕਿ ਇਹ ਰੱਬੁਲ ਆਲਮੀਨ ਦੇ ਕੋਲ ਹੈ ਕਿ ਕਿਸ ਨੂੰ ਵਡਿਆਈ ਦੇਣੀ ਹੈ ਔਰ ਉਸ ਸੈਗਮੈਂਟ ਨੂੰ ਲਗਭਗ 1,35,000 ਤੋਂ ਜ਼ਿਆਦਾ ਵਿਊਅਰਸ ਨੇ ਪਿਛਲੇ 24 ਘੰਟੇ ਦੇ ਵਿੱਚ ਦੇਖਿਆ 2,000 ਤੋਂ ਜ਼ਿਆਦਾ ਨਵੇਂ ਸਬਸਕ੍ਰਾਈਬਰ ਜਿਹੜੇ ਨੇ ਉਹ ਸਾਡੇ YouTube ਚੈਨਲ ਦੇ ਉੱਤੇ ਜੁੜੇ ਨੇ ਔਰ 600 ਤੋਂ ਜ਼ਿਆਦਾ ਕਮੈਂਟ ਨੇ ਜਿਸ 'ਚ ਬਹੁਤ ਸਾਰਿਆਂ ਨੇ ਜਿੱਥੇ ਖਾਲਿਸਤਾਨ ਦੇ ਹੱਕ ਦੇ ਵਿੱਚ ਵੀ ਆਵਾਜ਼ ਚੁੱਕੀ ਹੈ ਉੱਥੇ ਉਹ ਸਮਝਦੇ ਨੇ ਕਿ ਸੱਚ ਹੱਕ ਇਨਸਾਫ ਦੀ ਗੱਲ ਕਰਨੀ ਜਿਹੜੀ ਮੈਂ ਸਮਝਦਾ ਕਿ ਬਤੌਰੇ ਸਿੱਖ ਇੱਕ ਸਾਡਾ ਫਰਜ਼ ਵੀ ਬਣਦਾ ਹੈ ਅਸੀਂ ਕੋਈ ਕਿਸੇ ਤੇ ਅਹਿਸਾਨ ਨਹੀਂ ਕੀਤਾ ਹਮੇਸ਼ਾ ਸਾਡਾ ਇਹ ਹੁੰਦਾ ਹੈ ਕਿ ਕ੍ਰੈਡਿਟ ਮਸਟ ਬੀ ਗਿਵਨ ਵੇਅਰ ਇਟ ਇਜ਼ ਡਿਊ ਜਿੱਥੇ ਕੋਈ ਕ੍ਰੈਡਿਟ ਹੈ ਉਹਨਾਂ ਨੂੰ ਦਿਓ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਰੂਸ ਔਰ ਚੀਨ ਵਰਗੀਆਂ ਵੱਡੀਆਂ ਤਾਕਤਾਂ ਮੌਜੂਦ ਸਨ ਬੇਸ਼ੱਕ ਬੈਕਗਰਾਊਂਡ 'ਤੇ ਰਹਿੰਦੇ ਆ ਚੀਨ ਨੇ ਫੈਸਿਲੀਟੇਟ ਕੀਤਾ ਇਸ ਗੱਲ ਨੂੰ ਲੇਕਿਨ ਇਹ ਪਾਕਿਸਤਾਨ ਵੱਲੋਂ ਈਵਨ ਇਸ ਬਲਦੀ ਦੇ ਬੂਥੇ ਵਿੱਚ ਵੜਨਾ ਜਿਹੜਾ ਉਹ ਰਿਸਕ ਤੋਂ ਘੱਟ ਫੇਲਿਅਰ ਤਾਂ ਆਪਣੀ ਥਾਂ ਕਿਉਂਕਿ ਇਸ ਸਾਰੇ 'ਚ ਇੰਨਾ ਕੁ ਇਹ ਬੈਲੈਂਸਿੰਗ ਐਕਟ ਸੀ ਇੱਕ ਪਾਸੇ ਆਪਣੀ ਪੋਪੂਲੇਸ਼ਨ ਹੈ ਲੋਕਾਂ ਦੀਆਂ ਹਮਦਰਦੀਆਂ ਈਰਾਨ ਨਾਲ ਨੇ ਚਾਈਨਾ ਦੇ ਨਾਲ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਕਿਵੇਂ ਕਿਉਂਕਿ ਅਮਰੀਕਾ ਲਈ ਇਹ ਜਿਹੜਾ ਈਰਾਨ ਨੂੰ ਜਾਂ ਦੂਜਿਆਂ ਨੂੰ ਕਰਟੇਲ ਕਰਨਾ ਇਹ ਚਾਈਨਾ ਨੂੰ ਵੀ ਕਰਟੇਲ ਕਰਨ ਦੀ ਲਾਈਨ ਸੀ ਤਾਂ ਕਿ ਉਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਅੱਗੇ ਨਾ ਵਧੇ ਇਸੇ ਤਰ੍ਹਾਂ ਈਵਨ ਇਹ ਸਾਰੇ ਦੇ ਵਿੱਚ ਜਿਹੜੀਆਂ ਪਰਸ਼ੀਅਨ ਗਲਫ ਸਟੇਟਸ ਨੇ ਸਾਊਦੀ ਅਰੇਬੀਆ ਤੋਂ ਲੈ ਕੇ UAE ਤੱਕ ਜਿਨ੍ਹਾਂ ਦੇ ਨਾਲ ਡਿਫੈਂਸ ਪੈਕਟ ਵੀ ਹੈ ਸਾਊਦੀ ਅਰੇਬੀਆ ਨਾਲ ਇਨਵੈਸਟਮੈਂਟ ਵੀ ਹੈ ਔਰ ਇਸ ਸਾਰੇ ਦੇ ਚੱਲਦੇ ਆ ਕਿਵੇਂ ਉਸ ਔਰ ਅਮਰੀਕਾ ਜਿਸ ਦੀ ਪ੍ਰੈਸਟੀਜ ਦਾਤ ਹੈ ਉੱਤੇ ਲੱਗੀ ਹੋਈ ਹੈ ਉਹਦਾ ਫੌਜੀ ਮਾਈਟ ਉਸ ਦਾ ਉਸ ਦੀ ਸੁਪਰ ਪਾਵਰ ਸਟੇਟਸ ਇਹਨਾਂ ਸਾਰਿਆਂ ਨੂੰ ਕਿਵੇਂ ਬੈਲੈਂਸ ਰੱਖਿਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫੀਲਡ ਮਾਰਸ਼ਲ ਆਸਮ ਮੁਨੀਰ ਵਿਦਨ ਕੰਟਰੀ ਉਹਨਾਂ ਪ੍ਰਤੀ ਕਿਸੇ ਦੇ ਮਤਭੇਦ ਹੋਣ ਉਹਨਾਂ ਨੂੰ ਮੁਬਾਰਕ ਪਰ ਮੈਂ ਸਮਝਦਾ ਕਿ ਵੀ ਇਹ ਬਹੁਤ ਵੱਡਾ ਪਾਕਿਸਤਾਨ ਨੂੰ ਜਿਹਨੂੰ ਭਾਰਤ ਨੇ ਇਹਨਾਂ ਸਾਰੇ ਵਰਿਆਂ ਦੇ ਵਿੱਚ ਐਪੀ ਸੈਂਟਰ ਆਫ ਟੈਰਰਿਜ਼ਮ ਫੀਲਡ ਇਕੋਨਮੀ ਤੇ ਫਲਾਣੇ ਟਮਕੇ ਦੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ
ਅੱਜ ਤੁਸੀਂ ਪਿਛਲੇ 24 ਘੰਟੇ ਦੇ ਵਿੱਚ ਦੁਨੀਆ ਭਰ ਦਾ ਇਲੈਕਟ੍ਰੋਨਿਕ ਮੀਡੀਆ, ਡਿਜੀਟਲ ਮੀਡੀਆ, ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਦੇਖੋਗੇ, ਪਾਕਿਸਤਾਨ ਦੀ ਤਾਰੀਫਾਂ ਦੇ ਪੁੱਲ ਬੰਨੇ ਹੋਏ ਨੇ ਔਰ ਰਾਈਟਲੀ ਸੋ, ਕਿਉਂਕਿ ਇਹ ਜੋ ਕੁਝ ਜੇ ਕੱਲ ਅਸੀਂ ਸ਼ਾਮ 8 ਵਜੇ ਤੋਂ ਪਹਿਲਾਂ ਦੇ ਮਾਹੌਲ ਨੂੰ ਦੇਖੀਏ ਤੇ ਜਿਹਨੂੰ ਇਹ ਕਿਹਾ ਜਾਏ ਕਿ ਵੀ ਸਭ ਦਾ ਸਾਹ ਸੁੱਕਿਆ ਹੋਇਆ ਸੀ, ਕਿਉਂਕਿ ਕੁਝ ਵੀ ਹੋ ਸਕਦਾ ਸੀ। ਔਰ ਜਦੋਂ ਇਸ ਲੈਵਲ ਦੇ ਉੱਤੇ ਜਿਹੜਾ ਉਹ ਰੇਜ਼ ਹੁੰਦੀਆਂ ਨੇ ਇਮੋਸ਼ਨਸ ਔਰ ਨੈਰੇਟਿਵ ਔਰ ਵੋਲੇਟਾਈਲ ਔਰ ਪੂਰਾ ਬੰਬਾਸਟਿਕ ਤੁਸੀਂ ਜ਼ਬਾਨ ਵਰਤ ਰਹੇ ਹੁੰਦੇ ਹੋ, ਗੱਲ ਤਾਂ ਇੱਕ ਟ੍ਰਿਗਰ ਹੈ ਔਰ ਉਹ ਸਾਰੇ ਦੇ ਥੱਲੇ ਚੱਲਦੇ ਆ। ਉਹ ਨਿਊਕਲੀਅਰ 'ਚ ਵੀ ਐਂਡ ਹੋ ਸਕਦਾ ਸੀ, ਉਹ ਤਬਾਹੀ 'ਚ ਵੀ ਐਂਡ ਹੋ ਸਕਦਾ ਸੀ। ਔਰ ਇਹ ਸਾਰੇ ਦੇ ਉੱਤੇ ਮੈਂ ਬਹੁਤੀ ਡਿਟੇਲ 'ਚ ਤਾਂ ਨਹੀਂ ਜਾਵਾਂਗਾ। ਈਵਨ BBC ਨੇ ਇਸ ਦੇ ਉੱਤੇ ਜਿਹੜੀ ਹੈ, ਉਹਨਾਂ ਦੀ ਹਿੰਦੀ ਸਰਵਿਸ ਨੇ ਵੀ ਇਸ ਦੇ ਉੱਤੇ ਹੀ ਜਿਹੜਾ ਕਿ ਬਈ ਈਰਾਨ ਅਮਰੀਕਾ ਯੁੱਧ ਵਿਰਾਮ 'ਚ ਪਾਕਿਸਤਾਨ ਦੀ ਭੂਮਿਕਾ ਤੇ ਦੁਨੀਆ ਕੀ ਕਹਿ ਰਹੀ ਹੈ, ਔਰ ਉਹਦੇ 'ਚ ਉਹਨਾਂ ਨੇ ਜਿਹੜਾ ਇਹ ਬਹੁਤ ਸਾਰੇ ਮੁਲਕਾਂ ਦਾ ਵੀ ਸਮ ਅਪ ਕਰਕੇ ਦਿੱਤਾ ਹੈ। ਹੁਣ ਜਿਹੜੇ ਪਾਕਿਸਤਾਨ ਦੇ ਵਿੱਚ ਬ੍ਰਿਟਨ ਦੇ ਹਾਈ ਕਮਿਸ਼ਨਰ ਨੇ ਜੇਨ ਮੈਰੀਅਟ, ਉਹਨਾਂ ਨੇ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਵੱਲੋਂ ਈਰਾਨ ਅਮਰੀਕਾ ਦੇ ਵਿੱਚ ਜਿਹੜਾ ਸੀਜ਼ ਫਾਇਰ ਹੈ ਉਸ ਨੂੰ ਉਹਨਾਂ ਨੇ ਸ਼ੇਅਰ ਕੀਤਾ ਆਪਣੇ ਐਕਸ ਦੇ ਉੱਤੇ, ਔਰ ਉਹਨਾਂ ਨੇ ਕਿਹਾ ਵੀ ਇਹ ਸੀਜ਼ ਫਾਇਰ ਜਿਹੜਾ ਬੜੇ ਚੁੱਪਚਾਪ ਔਰ ਇੰਪ੍ਰੈਸਿਵ ਤਰੀਕੇ ਦੇ ਨਾਲ ਪਾਕਿਸਤਾਨ ਨੇ ਜਿਸ ਨੂੰ ਤੋੜ ਚਾੜਿਆ, ਉਸ ਦੇ ਲਈ ਪਾਕਿਸਤਾਨ ਦਾ ਬਹੁਤ ਬਹੁਤ ਸ਼ੁਕਰੀਆ। ਇਹ ਬ੍ਰਿਟਿਸ਼ ਹਾਈ ਕਮਿਸ਼ਨਰ ਜਿਹੜੇ ਪਾਕਿਸਤਾਨ 'ਚ ਨੇ ਉਹ ਕਹਿ ਰਹੇ ਨੇ। ਨਿਊਜ਼ੀਲੈਂਡ ਦੇ ਫੋਰਨ ਮਿਨਿਸਟਰ ਮਿਸਟਰ ਵਿਸਟਨ ਪੀਟਰਸ ਨੇ ਐਕਸ ਦੇ ਉੱਤੇ ਸਨੇਹ 'ਚ ਕਿਹਾ ਕਿ ਈਰਾਨ ਤੇ ਅਮਰੀਕਾ ਵਿਚਕਾਰ ਜਿਹੜਾ ਯੁੱਧ ਵਿਰਾਮ ਹੈ ਇਸ ਨੂੰ ਅਸੀਂ ਵੈਲਕਮ ਕਰਦੇ ਹਾਂ, ਔਰ ਇਸ ਕ੍ਰਾਈਸਿਸ ਦਾ ਹੱਲ ਲੱਭਣ ਦੇ ਲਈ ਜਿਹੜਾ ਐਫਰਟ ਜਿਹੜਾ ਪਾਕਿਸਤਾਨ, ਤੁਰਕੀ ਔਰ ਇਜਿਪਟ ਵਰਗੇ ਮੁਲਕਾਂ ਨੇ ਕੀਤਾ, ਅਸੀਂ ਉਸ ਦੇ ਲਈ ਹਮੇਸ਼ਾ ਉਹਨਾਂ ਦੇ ਸ਼ੁਕਰਗੁਜ਼ਾਰ ਰਹਾਂਗੇ। ਨਿਊਜ਼ੀਲੈਂਡ ਦੇ ਫੋਰਨ ਮਿਨਿਸਟਰ ਕਹਿ ਰਹੇ ਨੇ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਇਹ ਕਹਿ ਰਹੇ ਨੇ ਕਿ ਇਸ ਸਟਰਗਲ ਨੂੰ ਘਟਾਉਣ ਔਰ ਜੰਗਬੰਦੀ ਕਰਾਉਣ 'ਚ ਜਿਨ੍ਹਾਂ ਪਾਕਿਸਤਾਨ ਸਮੇਤ ਜਿਨ੍ਹਾਂ ਮੁਲਕਾਂ ਨੇ ਮੀਡੀਏਸ਼ਨ ਦਾ ਰੋਲ ਅਦਾ ਕੀਤਾ, ਅਸੀਂ ਉਹਨਾਂ ਦੀ ਖੁੱਲ੍ਹ ਕੇ ਤਾਰੀਫ ਕਰਦੇ ਹਾਂ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਪਾਕਿਸਤਾਨ, ਤੁਰਕੀ ਔਰ ਸਾਊਦੀ ਅਰੇਬੀਆ ਸਮੇਤ ਸਾਰੇ ਹੀ ਜਿਹੜੇ ਵਾਰਤਾਕਾਰ ਨੇ ਉਹਨਾਂ ਦੇ ਅਹਿਸਾਨਮੰਦ ਹੈ ਔਰ ਉਹਨਾਂ ਦੀ ਹਮਾਇਤ ਕਰਦੇ ਹਾਂ। ਨਾਰਵੇ, ਉਹਨਾਂ ਦੇ ਫੋਰਨ ਮਿਨਿਸਟਰ ਮਿਸਟਰ ਐਸਪੇਨ ਬਾਰਥ ਆਈਡੇ ਨੇ ਜਿੱਥੇ ਉਹਨਾਂ ਨੇ ਜੰਗਬੰਦੀ ਦਾ ਸਵਾਗਤ ਕੀਤਾ, ਉੱਥੇ ਉਹਨਾਂ ਨੇ ਪਾਕਿਸਤਾਨ ਦੀ ਤਾਰੀਫ। ਇਹ BBC ਸਾਰਾ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਦੇ ਰਹੇ। ਉਹਨਾਂ ਨੇ ਜਿਹੜੇ ਨਾਰਵੇ ਦੇ ਫੋਰਨ ਮਿਨਿਸਟਰ ਨੇ ਐਸਪੇਨ ਬਾਰਥ, ਉਹਨਾਂ ਨੇ ਕਿਹਾ ਕਿ ਮੈਂ ਈਰਾਨ ਤੇ ਅਮਰੀਕਾ ਦੇ ਵਿਚਾਲੇ ਸੀਜ਼ ਫਾਇਰ ਜਿਹੜਾ ਹੈ ਉਸ ਦਾ ਸਵਾਗਤ ਕਰਦਾ, ਔਰ ਇੱਕ ਦੁਨੀਆ ਇੱਕ ਖਤਰਨਾਕ ਤਣਾਅ ਦੇ ਕੰਢੇ ਖੜੀ ਸੀ, ਔਰ ਪਾਕਿਸਤਾਨ ਨੇ ਆਪਣੀ ਡਿਪਲੋਮੇਸੀ ਦੇ ਨਾਲ ਇਸ ਤਣਾਅ ਨੂੰ ਡਾਇਲਿਊਟ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ। ਮੈਂ ਪਾਕਿਸਤਾਨ ਦੀ ਤਾਰੀਫ ਕਰਦਾ ਔਰ ਇਸ ਦੇ ਲਈ ਹਮੇਸ਼ਾ ਅਸੀਂ ਉਹਨਾਂ ਦੇ ਕਰਜ਼ਦਾਰ ਰਹਾਂਗੇ। ਇਸੇ ਤਰ੍ਹਾਂ ਅਮਰੀਕਨ ਕਾਂਗਰਸ ਦੇ ਵਿੱਚ ਡੈਮੋਕ੍ਰੈਟਸ ਦੀ ਜਿਹੜੀ ਵਿਦੇਸ਼ ਮਾਮਲਿਆਂ ਦੀ ਕਮੇਟੀ ਹੈ, ਉਹਨਾਂ ਦੇ ਜਿਹੜੇ ਸੀਨੀਅਰ ਮੈਂਬਰ ਨੇ ਗ੍ਰੈਗਰੀ ਮੈਕਸ, ਉਹਨਾਂ ਨੇ ਵੀ ਜਿੱਥੇ ਸੀਜ਼ ਫਾਇਰ ਦਾ ਸਵਾਗਤ ਕੀਤਾ ਹੈ, ਉੱਥੇ ਉਹਨਾਂ ਨੇ ਇਹ ਪਾਕਿਸਤਾਨ ਦੀ ਤਾਰੀਫ 'ਚ ਕਿਹਾ ਕਿ ਭਾਈ ਮੈਂ ਪਾਕਿਸਤਾਨ ਦੀ ਇਸ ਸਫਲ ਕਾਮਯਾਬੀ ਦੀ ਬਹੁਤ ਖੁੱਲ੍ਹ ਕੇ ਤਾਰੀਫ ਕਰਦਾ, ਕਿਉਂਕਿ ਉਹਨਾਂ ਨੇ ਬਹੁਤ ਸਾਰੇ ਅਮਰੀਕੀ ਫੌਜੀਆਂ ਤੇ ਆਮ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਇੱਕ ਅਹਿਮ ਕਿਰਦਾਰ ਨਿਭਾਇਆ। ਈਵਨ ਯੂਨਾਈਟਿਡ ਨੇਸ਼ਨਸ ਦੇ ਜਿਹੜੇ ਸੈਕਟਰੀ ਜਨਰਲ ਨੇ ਮਿਸਟਰ ਐਂਟੋਨੀਓ ਗੁਟਰਸ, ਜਿਨ੍ਹਾਂ ਨੇ ਕੱਲ ਫਿਕਰ ਦਾ ਇਜ਼ਹਾਰ ਕੀਤਾ ਸੀ ਵੀ ਦੁਨੀਆ ਕਿੱਧਰ ਨੂੰ ਜਾ ਰਹੀ ਹੈ, ਉਹਨਾਂ ਨੇ ਸੀਜ਼ ਫਾਇਰ ਦਾ ਸਵਾਗਤ ਕੀਤਾ ਤੇ ਉਹਨਾਂ ਨੇ ਵੀ ਪਾਕਿਸਤਾਨ ਔਰ ਜਿਹੜੇ ਸਾਥੀ ਮੁਲਕ ਨੇ ਉਹਨਾਂ ਦੇ ਜ਼ਾਹਰ ਹੈ ਇਜਿਪਟ ਔਰ ਤੁਰਕੀ ਹੈ, ਉਹਨਾਂ ਦੀ ਤਾਰੀਫ ਕੀਤੀ ਹੈ। ਫਿਰ ਯੂਰਪੀਅਨ ਯੂਨੀਅਨ ਦੇ ਜਿਹੜੇ ਹੈੱਡ ਹੈ ਬੀਬੀ ਉਰਸੁਲਾ ਵੌਨ ਡੇਰ ਲੋਪੇਨ, ਉਹਨਾਂ ਨੇ ਵੀ ਮੀਡੀਏਸ਼ਨ ਦੇ ਲਈ ਜਿਹੜਾ ਇਹ ਜੰਗਬੰਦੀ ਤੱਕ ਜਿਹਨੇ ਗੱਲ ਨੂੰ ਪਹੁੰਚਾਇਆ ਉਸ ਦੀ ਸ਼ਲਾਘਾ ਕੀਤੀ, ਔਰ ਪਾਕਿਸਤਾਨ ਦਾ ਉਹਨਾਂ ਨੇ ਖਾਸ ਤੌਰ ਤੇ ਥੈਂਕ ਯੂ ਕੀਤਾ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਡਰ ਜਾਂ ਧਮਕੀ ਦੇ ਸਾਰੀਆਂ ਹੀ ਧਿਰਾਂ ਨੂੰ ਨਾਲ ਲੈ ਕੇ ਜਿਹੜਾ ਪਾਕਿਸਤਾਨ ਨੇ ਗੱਲਬਾਤ ਕੀਤੀ, ਇਸ ਨੇ ਜਿੱਥੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ, ਉੱਥੇ ਦੱਸਦਾ ਹੈ ਕਿ ਭਾਈ ਮੁਲਕਾਂ ਦੇ ਕੋਲ ਜਦੋਂ ਉਹਨਾਂ ਦੇ ਸਾਹਮਣੇ ਚੈਲੰਜਸ ਹੁੰਦੇ ਨੇ ਤਾਂ ਕਿਹੜਾ ਤਰੀਕਾ ਹੈ ਜਿਹਦੇ ਰਾਹੀਂ ਮਸਲਿਆਂ ਦਾ ਹੱਲ ਕੀਤਾ ਜਾ ਸਕਦਾ ਹੈ। ਔਰ ਇਸੇ ਤਰ੍ਹਾਂ ਬੰਗਲਾਦੇਸ਼ ਨੇ ਵੀ ਪਾਕਿਸਤਾਨ ਦੀ
ਤਾਰੀਫ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਸ ਦਾ ਸਵਾਗਤ ਕਰਦੇ ਔਰ ਬਾਕੀ ਮੁਲਕਾਂ ਦੇ ਵੀ ਉਹਨਾਂ ਦੇ ਅੱਗੋਂ ਕਮੈਂਟ ਨੇ। ਲੇਕਿਨ ਹੁਣ ਹੁੰਦਾ ਇਹ ਹੈ ਵੀ ਤੁਸੀਂ ਤਮਗੇ ਹਾਸਲ ਕਰੋ ਕਿ ਮਾਊਂਟ ਐਵਰੈਸਟ ਤੇ ਚੜ੍ਹ ਕੇ ਆਓ, ਦੁਨੀਆ ਸਾਰੀ ਤਾਰੀਫਾਂ ਕਰ ਰਹੇ ਹੋ, ਤੇ ਜਿਹੜਾ ਸ਼ਰੀਕਾਂ ਦਾ ਹੁੰਦਾ ਉਹ ਚੁੱਲ੍ਹੇ 'ਚ ਉਦੋਂ ਅੱਗ ਨਹੀਂ ਬਲਦੀ ਉਸ ਸ਼ਾਮ, ਜਦੋਂ ਹੁੰਦਾ ਕਿ ਜੀ ਲਓ ਜੀ ਸ਼ਰੀਕ ਕਿੱਥੇ ਪਹੁੰਚ ਗਏ। ਔਰ ਹਾਲਾਂ ਭਾਰਤ ਨੇ ਓਵਰਆਲ ਇੰਡੀਆ ਵੈਲਕਮਸ Iran US ceasefire but don't names Pakistan for it। ਵੀ ਹੱਦ ਹੋ ਗਈ ਹੈ, ਨੀਚਤਾ ਦੀ ਵੀ ਹੱਦ ਹੁੰਦੀ ਹੈ। ਐਸ ਜੈ ਸ਼ੰਕਰ ਨੇ ਤਾਂ ਪਹਿਲਾਂ ਹੀ ਆਪਣੀ ਔਕਾਤ ਜਾਂ ਆਪਣੀ ਉਹ ਜਿਹੜੀ ਹੈ ਉਹ ਕੀ ਕਹਿੰਦੇ ਨੇ ਵੀ ਟਕੇ ਦੀ ਹੰਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ ਹੈ ਨਾ। ਉਹ ਜਦੋਂ ਉਹਨੇ ਕਿਹਾ ਸੀ, ਜਦੋਂ ਉਹਨਾਂ ਨੂੰ ਆਲ ਪਾਰਟੀ ਉਹਨੇ ਮੀਟ ਸੱਦੀ ਮੋਦੀ ਸਰਕਾਰ ਨੇ, ਤਾਂ ਉਹਨੇ ਕਿਹਾ ਸੀ ਪਾਕਿਸਤਾਨ ਦਲਾਲ ਹੈ, ਅਸੀਂ ਦਲਾਲੀ ਕਰਨ ਵਾਲੀ ਕੌਮ ਨਹੀਂ ਹੈ। ਹੁਣ ਕਿਸ ਲੈਵਲ ਦੀ ਤਬਾਹੀ ਤੋਂ ਪਾਕਿਸਤਾਨ ਦੇ ਐਫਰਟਸ ਨੇ ਮੋੜ ਲਿਆਂਦਾ ਹੈ। ਤੁਸੀਂ ਘੱਟੋ ਘੱਟ ਤਾਰੀਫ ਤਾਂ ਕੀ ਕਰਨੀ ਹੈ, ਉਹਨੂੰ ਐਕਨੋਲਜ ਹੀ ਕਰ ਲਓ। ਪਰ ਇਹ ਹੈ ਕਿ ਵੀ ਜੇ ਇਸ ਲੈਵਲ ਦੇ ਹੁੰਦੇ ਤੇ 1 ਬਿਲੀਅਨ 500 ਮਿਲੀਅਨ ਲੋਕਾਂ ਦਾ ਮੁਲਕ, ਜਿਨ੍ਹਾਂ ਦੇ ਕੋਲ ਸਾਰੇ ਸਾਧਨ ਨੇ, ਜਿਨ੍ਹਾਂ ਦੇ ਕੋਲ ਸਾਰੇ ਰਿਸੋਰਸ ਨੇ, ਅੱਜ ਉਹ ਥਰਡ ਰੇਟ ਪਾਵਰ ਬਣ ਕੇ ਨਾ ਬੈਠੇ ਹੁੰਦੇ ਵੀ ਜਿਹਨੂੰ ਕਹਿੰਦੇ ਕਿ ਵੀ ਇਹਨਾਂ ਨੂੰ ਤਾਂ ਮੰਗਤੇ ਵੀ ਨਹੀਂ ਪੁੱਛਦੇ, ਕੋਈ ਔਕਾਤ ਨਹੀਂ ਹੈ। ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਸਾਰੇ ਦੇ ਵਿੱਚ ਅਸੀਂ ਕੱਲ ਵੀ ਜਿਵੇਂ ਜ਼ਿਕਰ ਕੀਤਾ ਸੀ ਕਿ ਭਾਈ ਕ੍ਰੈਡਿਟ ਬਣਦਾ ਹੈ, ਕਿਉਂਕਿ ਇਹੀ ਨਹੀਂ ਕਿ ਪਾਕਿਸਤਾਨ ਨੇ ਇਸ ਸਾਰੇ ਦੇ ਨਾਲ ਆਪਣਾ ਰੁਤਬਾ ਉੱਚਾ ਕੀਤਾ ਹੈ, ਕਿੰਨੀ ਤਬਾਹੀ ਨੂੰ ਰੋਕਿਆ। ਕਿਉਂਕਿ ਬਹੁਤ ਵਾਰ ਇਹ ਜਿਹੜਾ ਜਦੋਂ ਤੁਸੀਂ ਫਸਟ ਵਰਲਡ ਵਾਰ ਜਾਂ ਸੈਕੰਡ ਵਰਲਡ ਵਾਰ ਦੀ ਸ਼ੁਰੂਆਤ, ਖਾਸ ਤੌਰ ਤੇ ਫਸਟ ਵਰਲਡ ਵਾਰ ਦੀ, ਇੱਕ ਮਰਡਰ ਹੀ ਹੋਇਆ ਸੀ ਉਹਨਾਂ ਦਾ, ਰਾਜਾ ਉਧਰ ਬਾਲਟਿਕ ਵਾਲੇ ਪਾਸੇ ਗਿਆ ਹੋਇਆ ਸੀ ਔਰ ਉਹ ਸ਼ੁਰੂਆਤ ਹੋ ਗਈ। ਸੋ ਆਲਰੇਡੀ 8-10 ਮੁਲਕ ਤਾਂ ਇਨਵੋਲਵ ਸੀ ਇਸ ਕ੍ਰਾਈਸਿਸ ਦੇ ਵਿੱਚ। ਔਰ ਜਿਹੜੀ ਸੁਪਰ ਪਾਵਰ ਦੀ ਜਾਂ ਜਿਹੜਾ ਸਭ ਤੋਂ ਵੱਡਾ ਹੁੰਦਾ ਉਹਦੀ ਇੱਕ ਆਪਣੀ ਈਗੋ ਹੁੰਦੀ ਹੈ। ਜੇ ਕੋਈ ਵਿਚਕਾਰਲਾ ਰਸਤਾ ਨਾ ਨਜ਼ਰ ਆਉਂਦਾ ਜਾਂ ਨਾ ਮਿਲਦਾ ਤੇ ਪ੍ਰੈਜ਼ੀਡੈਂਟ ਟਰੰਪ ਕੁਝ ਵੀ ਕਰ ਗੁਜ਼ਰਦੇ ਤੇ ਫਿਰ ਕਿਸੇ ਦੇ ਕੰਟਰੋਲ 'ਚ ਨਹੀਂ ਸੀ ਰਹਿਣਾ। ਕਿਉਂਕਿ ਜਿਵੇਂ ਇਜ਼ਰਾਈਲ ਵਰਗਾ ਮੁਲਕ ਜਿਹੜਾ ਪਹਿਲਾਂ ਹੀ ਉਹ ਸਾਰੇ ਨੂੰ ਬਰਬਾਦ ਕਰਨਾ ਚਾਹੁੰਦਾ, ਉਹ ਸਾਰੇ ਖਿੱਤੇ ਨੂੰ। ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਦਾ ਰੁਤਬਾ ਬੁਲੰਦ ਹੋਇਆ। ਅਸੀਂ ਵਧਾਈ ਵੀ ਦਿੰਦੇ ਹਾਂ ਉਹਨਾਂ ਦੇ ਸਮੁੱਚੇ ਜਿਹੜਾ ਸਟਰਕਚਰ ਨੂੰ ਵੀ, ਕਿਉਂਕਿ ਇਹ ਠੀਕ ਹੈ ਕਿ ਆਸਮ ਮੁਨੀਰ ਹੀਰੋ ਨੇ ਔਰ ਆਲਰੇਡੀ ਸ਼ਾਇਦ ਕਿਸ ਮੁਲਕ ਦੇ ਕਿਸੇ ਸਾਬਕਾ ਪ੍ਰਾਈਮ ਮਿਨਿਸਟਰ ਜਾਂ ਦੂਜੇ ਨੇ ਉਹਨਾਂ ਨੇ ਕਿਹਾ ਵੀ ਇਸ ਯਤਨ ਦੇ ਲਈ ਪਾਕਿਸਤਾਨ ਨੂੰ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ। ਔਰ ਮੈਂ ਸਮਝਦਾ ਵੀ ਇੱਕ ਪੀਰੀਅਡ ਸੀ ਵੀ ਪਾਕਿਸਤਾਨ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਨੋਮੀਨੇਟ ਕੀਤਾ ਸੀ ਨੋਬਲ ਪੀਸ ਪ੍ਰਾਈਜ਼ ਲਈ। ਔਰ ਜੇ ਇਸ ਕਰੰਟ ਦੌਰ ਦੇ ਵਿੱਚ ਸਭ ਤੋਂ ਖਤਰਨਾਕ ਸਿਚੁਏਸ਼ਨ 'ਚੋਂ ਉਸ ਖਿੱਤੇ ਨੂੰ ਕੱਢਿਆ, ਇਨਸਾਨੀਅਤ ਨੂੰ ਕੱਢਿਆ, ਤੇ ਉਹ ਪਾਕਿਸਤਾਨ ਹੈ। ਔਰ ਸੱਚਮੁੱਚ ਹੀ ਮੈਂ ਸਮਝਦਾ ਕਿ ਵੀ ਜੇ ਰੱਬ ਕਰੇ ਕਿ ਇਹ ਜਿਹੜਾ ਹੁਣ 2 ਹਫ਼ਤੇ ਡਾਇਲੋਗ ਜਿਹੜਾ ਚੱਲਣਾ ਹੈ ਇਸਲਾਮਾਬਾਦ ਡਾਇਲੋਗ, ਉਹ ਵੀ ਕਾਮਯਾਬੀ ਦੇ ਨਾਲ ਨਿਬੜੇ, ਫਿਰ ਦੁਨੀਆ ਦੀ ਕੋਈ ਤਾਕਤ ਜਿਹੜੀ ਹੈ ਉਹ ਪਾਕਿਸਤਾਨ ਨੂੰ ਜਿਹੜਾ ਨੋਬਲ ਪੀਸ ਪ੍ਰਾਈਜ਼ ਮਿਲਣ ਤੋਂ ਰੋਕ ਨਹੀਂ ਸਕੇਗੀ। ਔਰ ਇਹ ਗੱਲ ਨੋਬਲ ਕਮੇਟੀ ਵਾਲੇ ਵੀ ਚੰਗੀ ਤਰ੍ਹਾਂ ਜਿਹੜਾ ਫਿਰ ਸਮਝ ਆਣਗੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵੀਅਰਸ, ਸੋ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।